ਟਵਿੱਟਰ ਨੂੰ ਲੈ ਕੇ ਐਲੋਨ ਮਸਕ ਨੇ ਕਹਿੰਦੇ ਪਈ ਪਹਿਲਾ ਦਿਨ ਉਹਦੇ ਅੰਡਰ ਟਵਿੱਟਰ ਕੰਪਨੀ ਜੋ ਚੱਲੀ ਆ ਤੇ ਆਲਰੇਡੀ ਬਹੁਤ ਸਾਰੀਆਂ ਜੋ ਚੇਂਜਸ ਆ ਉਹਦੇ ਵਿੱਚ ਆ ਰਹੀਆਂ ਹੈਗੀਆਂ। ਬਹੁਤ ਸਾਰੇ ਜੋ ਕੰਜ਼ਰਵੇਟਿਵ ਇਨਫਲੂਐਂਸਰਸ ਹੈਗੇ ਆ ਉਹ ਇਸ ਨੂੰ ਸੈਲੀਬ੍ਰੇਟ ਕਰ ਰਹੇ ਆ ਵੀ ਇਹਦੇ ਵਿੱਚ ਇੱਕ ਟੈਕਟੋਨਿਕ ਸ਼ਿਫਟ ਹੈਗਾ ਆ। ਬਹੁਤ ਸਾਰੇ ਅਕਾਊਂਟ ਟਵਿੱਟਰ ਵੱਲੋਂ ਬੰਦ ਕੀਤੇ ਗਏ ਸੀ, ਹਾਈ ਪ੍ਰੋਫਾਈਲ ਅਕਾਊਂਟਸ ਜਿਨ੍ਹਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਵੀ ਸੀ। ਅਜੇ ਤੱਕ ਉਹਨਾਂ ਦਾ ਨਹੀਂ ਸ਼ੋਰ ਹੋਇਆ ਵੀ ਉਹਨਾਂ ਦਾ ਜੋ ਅਕਾਊਂਟ ਆ ਉਹ ਦੁਬਾਰਾ ਕੀ ਓਪਨ ਕਰ ਦਿੱਤਾ ਗਿਆ ਜਾਂ ਨਹੀਂ। ਪਰ ਇੱਕ ਹੋਰ ਹਾਈ ਪ੍ਰੋਫਾਈਲ ਅਕਾਊਂਟ ਟਵਿੱਟਰ ਦਾ ਜ਼ੀ ਕਰਕੇ ਜਿਹੜਾ ਰੈਪਰ ਆ ਕਾਨੀਆ ਵੈਸਟ, ਜਿਹੜਾ ਅੱਜ ਕੱਲ੍ਹ ਜ਼ੀ ਕਰਕੇ ਜਾਣਿਆ ਜਾਂਦਾ, ਉਹਦਾ ਅਕਾਊਂਟ ਆਲਰੇਡੀ ਓਪਨ ਹੋ ਗਿਆ ਹੈਗਾ। ਉਹਨਾਂ ਨੇ ਇਮੀਡੀਏਟਲੀ ਓਪਨ ਕਰ ਦਿੱਤਾ ਗਿਆ ਹੈਗਾ। ਸੋ ਕਾਫੀ ਚੇਂਜਸ ਟਵਿੱਟਰ 'ਚ ਆਈਆਂ। ਕੱਲ ਵੀ ਆਪਾਂ ਖਬਰ 'ਚ ਦੱਸਿਆ ਸੀ ਵੀ ਕੰਪਨੀ ਦੇ CEO CFO ਦੋਨਾਂ ਨੂੰ ਫਾਇਰ ਕਰ ਦਿੱਤਾ ਗਿਆ ਹੈਗਾ ਤੇ ਹੋਰ ਕਿੰਨੀਆਂ ਚੇਂਜਸ ਆਉਂਦੀਆਂ ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਫਰੀडम ਆਫ ਸਪੀਚ ਹੁਣ ਬਿਲਕੁਲ ਉਹ ਇਸ ਟਵਿੱਟਰ ਦੇ ਉੱਤੇ ਆਪਾਂ ਯੂਜ਼ ਕਰ ਸਕਾਂਗੇ। ਪਰ ਇਹ ਦੇਖਦੇ ਆ ਵੀ ਬਾਕੀ ਮੁਲਕਾਂ ਦੇ ਵਿੱਚ ਟਵਿੱਟਰ ਕਿਸ ਤਰ੍ਹਾਂ ਕਰਦਾ ਆ। ਜਿਸ ਤਰ੍ਹਾਂ ਇੰਡੀਆ, ਚਾਈਨਾ ਜਾਂ ਹੋਰ ਜਿਹੜੇ ਮੁਲਕ ਹੈਗੇ ਆ ਜਿੱਥੇ ਫਰੀडम ਆਫ ਸਪੀਚ ਦੇ ਉੱਤੇ ਬਲੌਕ ਕਰ ਦਿੱਤਾ ਜਾਂਦਾ ਹੈਗਾ ਆ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਜੀ। ਸੋ ਲੈਟ ਦਾ ਗੁੱਡ ਟਾਈਮਸ ਰੋਲ, ਇਹ ਜਿਹੜਾ ਟਵੀਟ ਕੀਤਾ ਆ ਚੀਫ ਟਵਿੱਟ ਜਿਸਨੇ ਆਪਣਾ ਬਦਲ ਲਿਆ ਸੀਗਾ ਡਿਸਕ੍ਰਿਪਸ਼ਨ ਇਲਨ ਮਸਕ ਨੇ, ਜਿਹੜੇ CEO ਨੇ ਟੈਸਲਾ ਦੇ। ਸੋ ਇਹ ਹੁਣ ਮੇਨ ਕਰਤਾ ਧਰਤਾ ਜਿਹੜੇ ਆ ਇਲਨ ਮਸਕ ਉਹ ਬਣ ਗਏ। $44 ਬਿਲੀਅਨ ਦੇ ਵਿੱਚ ਟਵਿੱਟਰ ਨੂੰ ਇਹਨਾਂ ਨੇ ਖਰੀਦਣ ਦੀ ਪੇਸ਼ਕਸ਼ ਜਿਹੜੀ ਆ ਸਾਲ ਦੇ ਵਿੱਚ ਪਹਿਲਾਂ ਜਿਹੜੀ ਉਹ ਕੀਤੀ ਸੀ, ਕਈ ਮਹੀਨੇ ਪਹਿਲਾਂ। ਫਿਰ ਖਟਾਸ ਆਈ ਉਸ ਡੀਲ ਦੇ ਵਿੱਚ, ਹੱਥ ਪਿੱਛੇ ਖਿੱਚੇ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਤੇ ਕੇਸ ਜਿਹੜਾ ਉਹ ਕਰਾਂਗੇ, ਅਦਾਲਤ ਵਿੱਚ ਜਾਵਾਂਗੇ। ਅੱਜ ਅਖੀਰਲਾ ਦਿਨ ਸੀਗਾ, ਜਾਂ ਇਹ ਡੀਲ ਪੂਰੀ ਕਰਦੇ ਤੇ ਜਾਂ ਅਦਾਲਤ ਦੇ ਵਿੱਚ ਇਹਨਾਂ ਦਾ ਜਿਹੜਾ ਹੋ ਜਾਂਦਾ। ਪਰ ਉਸ ਤੋਂ ਪਹਿਲਾਂ ਹੀ ਕੱਲ ਹੀ ਵੀਰਵਾਰ ਨੂੰ ਇਹਨਾਂ ਨੇ ਇਲਨ ਮਸਕ ਨੇ ਜਿਹੜੀ $44 ਬਿਲੀਅਨ ਦੇ ਵਿੱਚ ਇਸ ਸੋਸ਼ਲ ਮੀਡੀਆ ਪਲੇਟਫਾਰਮ, ਕਾਫੀ ਇਨਫਲੂਐਂਸ਼ੀਅਲ ਇਹ ਸੋਸ਼ਲ ਮੀਡੀਆ ਪਲੇਟਫਾਰਮ ਹੈਗਾ। ਸੋ ਉਸ ਦੇ ਉੱਤੇ ਜਿਹੜੀ ਖਰੀਦ ਆ ਉਹ ਪੂਰੀ ਇਹਨਾਂ ਨੇ ਜਿਹੜੀ ਉਹ ਕਰ ਲਈ ਆ। ਤੇ ਜਿੱਦਾਂ ਤੁਸੀਂ ਦੱਸਿਆ CEO CFO ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਦਿਖਾਇਆ ਗਿਆ ਹੈਗਾ ਆ। ਇਨਸਾਈਡ ਉਹਨਾਂ ਦੇ EMPLOYE ਕੀ ਸੋਚ ਰਹੇ ਹੋਣਗੇ ਉਸ ਨੂੰ ਲੈ ਕੇ ਬਹੁਤ ਸਾਰੀਆਂ ਕਿਆਸ ਰਹੀਆਂ। ਲੋਕੀ ਕਹਿੰਦੇ ਆ ਵੀ ਅਸੀਂ ਹੁਣ ਸਲੈਕ ਦੇ ਮੈਸੇਜਸ ਪੜ੍ਹਨਾ ਚਾਹੁੰਦੇ, ਉਹਨਾਂ ਦੀਆਂ ਈਮੇਲ ਚੇਂਜ ਦੇਖਣਾ ਚਾਹੁੰਦੇ ਆ ਵੀ ਆਪਸ ਦੇ ਵਿੱਚ ਲੋਕ ਆ ਉਹਨਾਂ ਦਾ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੋਵੇ। ਸੋ ਲੈਟਸ ਸੀ ਅੱਗੇ ਜਿਹੜਾ ਉਹ ਕੀ ਬਣਦਾ ਹੈਗਾ ਆ। ਫੋਰਨ ਸਟੇਟ ਮੀਡੀਆ ਨੇ ਇਲਨ ਮਸਕ ਨੂੰ ਕਾਲ ਕੀਤੀ ਆ ਵੀ ਜਿਹੜੀਆਂ ਲਿਮਿਟਸ ਲਾਈਆਂ ਗਈਆਂ ਆ ਉਸ ਨੂੰ ਰੋਲ ਬੈਕ ਜਿਹੜਾ ਉਹ ਕਰ ਲਿਆ ਜਾਵੇ। ਖਾਸ ਕਰਕੇ ਰੂਸੀ ਤੇ ਜਿਹੜੇ ਚਾਈਨੀਜ਼ ਸਟੇਟ ਮੀਡੀਆ ਆਊਟਲੈਟਸ ਆ ਉਹਨਾਂ ਨੇ ਇਲਨ ਮਸਕ ਨੂੰ ਜਿਹੜਾ ਉਹ ਆਖਿਆ ਆ ਵੀ ਭਾਈ ਜਿਹੜੇ ਸਾਡੇ ਉੱਤੇ ਜਿਹੜੇ ਸਾਨੂੰ ਜਿਹੜਾ ਰੋਕਿਆ ਗਿਆ ਆ, ਕਿਉਂਕਿ ਪ੍ਰੋਪੋਗੰਡੇ ਦੇ ਅਕਾਊਂਟ ਦੇ ਵਜੋਂ ਇਹਨਾਂ ਨੂੰ ਉਹਨਾਂ ਨੇ ਟਵਿੱਟਰ ਨੇ ਜਿਹੜਾ ਉਹ ਕੀਤਾ ਸੀਗਾ ਵੀ ਇਹ ਪ੍ਰੋਪੋਗੰਡਾ ਹੀ ਸਿਰਫ ਕਰਦੇ ਆ। ਸੋ ਉਹ ਉਸ ਨੂੰ ਉਹਨਾਂ ਨੇ ਹਟਾਉਣ ਦੀ ਜਿਹੜੀ ਆਲਰੇਡੀ ਮੰਗ ਕਰ ਦਿੱਤੀ ਆ। ਬੀਤੀ ਦਿਨਾਂ ਦੇ ਵਿੱਚ ਇਲਨ ਮਸਕ ਦਾ ਯੂਕਰੇਨ ਤੇ ਰੂਸ ਨੂੰ ਲੈ ਕੇ ਜਿਹੜਾ ਯੁੱਧ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਚੱਲੀਆਂ ਸੀ ਉਸ ਦੇ ਵਿੱਚ ਵੀ ਕਈ ਜਿਹੜੇ ਵਿਵਾਦ ਚਰਚਾਵਾਂ ਜਿਹੜੀਆਂ ਉਹ ਅੱਗੇ ਤੁਰੀਆਂ ਰਹੀਆਂ। ਸੋ ਹੁਣ ਲੈਟਸ ਸੀ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਆ। ਪਰ ਟਵਿੱਟਰ ਦੇ ਵਿੱਚ ਹੁਣ ਵੱਡੀਆਂ ਜਿਹੜੀਆਂ ਚੇਂਜਸ ਆ ਉਹ ਆਉਣ ਜਾ ਰਹੀਆਂ। ਕਈ ਇੰਟਰਨੈਟ ਸੇਫਟੀ ਗਰੁੱਪ ਕਹਿ ਰਹੇ ਆ ਵੀ ਟਵਿੱਟਰ ਦਾ ਜਿਹੜਾ ਇਹ ਟੇਕ ਓਵਰ ਇਲਨ ਮਸਕ ਦਾ ਹੋਇਆ ਆ ਇਹ ਸਾਰਿਆਂ ਦੇ ਲਈ ਖਤਰੇ ਵਾਲੀ ਜਿਹੜੀ ਉਹ ਗੱਲ ਆ। ਇੱਕ ਕੋਲੇਸ਼ਨ ਵੀ ਬਣਾਈ ਗਈ ਸੀ ਵੀ ਇਹ ਡੀਲ ਜਿਹੜੀ ਉਹ ਪੂਰੀ ਨਾ ਹੋਵੇ, ਸਟਾਪ ਦਾ ਡੀਲ ਕਰਕੇ। ਇਹ ਲੈਫਟ ਲੀਨਿੰਗ ਐਕਟਿਵਿਸਟ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਦੁਆਰਾ ਇਹ ਮਿਲ ਕੇ ਇੱਕ ਬਣਾਈ ਗਈ ਸੀਗੀ ਤੇ ਉਹਨਾਂ ਨੇ ਇਹ ਪੇਸ਼ ਕੀਤਾ ਸੀਗਾ ਵੀ ਟਵਿੱਟਰ ਇਲਨ ਮਸਕ ਦੇ ਹੱਥ 'ਚ ਆਉਣ ਦੇ ਨਾਲ ਦੁਨੀਆ ਦੇ ਵਿੱਚ ਨਾ ਠੀਕ ਹੋਣ ਵਾਲੀ ਜਿਹੜੀ ਸੱਟ ਆ, ਨੁਕਸਾਨ ਆ ਜਿਹੜਾ ਉਹ ਹੋਵੇਗਾ। ਸੋ ਅਜੇ ਤਾਂ ਸਮਾਂ ਦੱਸੂਗਾ, ਤੇਲ ਦੱਸੂਗਾ, ਤੇਲ ਦੀ ਧਾਰ ਦੇਖੋ ਵੀ ਆਉਣ ਵਾਲੇ ਸਮੇਂ 'ਚ ਕੀ ਬਣਦਾ। ਅਜੇ ਤਾਂ ਇਹਨੂੰ ਥੋੜ੍ਹੇ ਹੀ ਦਿਨ ਹੋਏ ਆ। ਇਸ ਨੇ ਟਵੀਟ ਕੀਤਾ ਸੀਗਾ ਹੈੱਡਕੁਆਟਰ ਦੇ ਵਿੱਚ ਜਾਣ ਤੋਂ ਪਹਿਲਾਂ, let that sink in, entering ਟਵਿੱਟਰ ਹੈੱਡਕੁਆਟਰ, ਤੇ ਹੱਥ ਦੇ ਵਿੱਚ ਐਕਚੁਅਲੀ ਸਿੰਕ ਫੜ ਕੇ ਚਲਾ ਗਿਆ ਸੀਗਾ ਵੀ let that ਜਿਹੜਾ ਉਹ ਸਿੰਕ ਇਨ, ਬਾਥਰੂਮ ਸਿੰਕ ਲੈ ਕੇ ਜਿਹੜਾ ਉਹ ਅੰਦਰ ਕਹਿੰਦੇ ਆ ਵੀ ਉਹ ਪਹੁੰਚ ਗਿਆ ਸੀਗਾ ਤੇ ਉੱਥੇ ਉਹਨੇ ਜਾਂਦਿਆਂ ਜਿਹੜਾ ਉਹ ਰੱਖ ਦਿੱਤਾ ਆ। ਸੋ ਇਹ ਆ ਵੀ ਜਿਹੜੇ ਹੁਣ ਇਹਨਾਂ ਨੇ ਕੱਢੇ ਆ ਹਰਜੋਤ ਸਿੰਘ ਜੀ CEO CFO $100 ਮਿਲੀਅਨ ਜਿਹੜਾ ਇਹਨਾਂ ਨੂੰ ਮਿਲ ਜਾਣਾ ਆ।
ਸੋ ਇਹ ਟੋਟਲ $122 ਮਿਲੀਅਨ ਤਿੰਨਾਂ ਜਣਿਆਂ ਨੂੰ ਮਿਲਣਾ ਹੈ। ਚੀਫ ਐਗਜ਼ੀਕਿਊਟਿਵ ਆਫੀਸਰ ਪਰਾਗ ਅਗਰਵਾਲ, ਚੀਫ ਫਾਈਨੈਂਸ਼ੀਅਲ ਆਫੀਸਰ ਨੈਡ ਸੀਗਲ ਤੇ ਲੀਗਲ ਅਫੇਅਰ ਪੁਲਿਸ ਚੀਫ ਵਿਜਿਆ ਗੜੇ, ਤਿੰਨੇ ਜਣੇ ਇੰਡੀਅਨ ਮੂਲ ਦੇ ਸੀਗੇ। ਸੋ ਇਹਨਾਂ ਦੇ ਵਿੱਚ ਜੋ 57.4 ਮਿਲੀਅਨ ਜਿਹੜੇ ਆ ਉਹ ਅਗਰਵਾਲ ਨੂੰ ਮਿਲਣਗੇ, ਸੀਗਲ ਨੂੰ 44.5 ਮਿਲੀਅਨ ਤੇ ਗਦੇ ਨੂੰ ਜਿਹੜੀ ਆ $20 ਮਿਲੀਅਨ ਮਿਲਣਗੇ। ਜੀ ਮੰਗਲਵਾਰ ਤੱਕ ਟਵਿੱਟਰ ਨੇ ਆਪਣੀ ਜਿਹੜੀਆਂ ਵੀ ਕੋਈ ਵੈਬਸਾਈਟ ਦੇ ਉੱਤੇ ਜਿੰਨੇ ਵੀ ਚੇਂਜਿਸ ਸੀਗੀਆਂ, ਅਪਡੇਟ ਸੀਗੀਆਂ, ਉਸ ਦੇ ਉੱਤੇ ਰੋਕ ਲਾ ਦਿੱਤੀ ਆ, ਕਿਉਂਕਿ ਉਹ ਜਿਹੜੀ ਇੰਜੀਨੀਅਰਿੰਗ ਦੇ ਐਗਜ਼ੈਕਟਿਵ ਆ ਟਵਿੱਟਰ ਦੇ, ਉਹਨਾਂ ਦੀ ਈਮੇਲ ਵਾਸ਼ਿੰਗਟਨ ਪੋਸਟ ਦੇ ਹੱਥ ਜਿਹੜੀ ਲੱਗੀ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਰੇ ਇੰਪਲੋਈਜ਼ ਨੂੰ ਵੀ ਜਿਹੜੇ ਟਵਿੱਟਰ ਦੀ ਸਾਈਟ ਦੇ ਉੱਤੇ ਜਾਂ ਉਹਨਾਂ ਦੇ ਪ੍ਰੋਡਕਟ ਦੇ ਉੱਤੇ ਕੋਈ ਵੀ ਚੇਂਜਿਸ ਜਿਹੜੀਆਂ ਉਹ ਨਾ ਕੀਤੀਆਂ ਜਾਣ, ਕਿਉਂਕਿ ਈਲਨ ਮਸਕ ਟੇਕ ਓਵਰ ਕਰ ਰਿਹਾ ਹੈ ਕੰਪਨੀ 'ਚ। ਸੋ ਮੰਗਲਵਾਰ ਤੱਕ ਕਹਿੰਦੇ ਵੀ ਕੋਈ ਵੀ ਅਪਡੇਟਸ ਟਵਿੱਟਰ ਦੇ ਉੱਤੇ ਜਿਹੜੀ ਉਹਨਾਂ ਦੀ ਵੈਬਸਾਈਟ ਦੇ ਵਿੱਚ ਉਹ ਨਹੀਂ ਹੋਣਗੀਆਂ। ਬਾਕੀ ਇਹ ਨਹੀਂ ਆ ਵੀ ਟਵਿੱਟਰ ਦੇ ਉੱਤੇ ਤੁਸੀਂ ਟਵੀਟ ਨਹੀਂ ਕਰ ਸਕੋਗੇ, ਉਹ ਤਾਂ ਹੁਣ ਕਰ ਸਕੋਗੇ। ਕਈਆਂ ਦੇ ਜਿਹੜੇ ਬੰਦ ਪਏ ਖਾਤੇ ਸ਼ਾਇਦ ਉਹ ਵੀ ਜਿਹੜੇ ਆ ਉਹ ਖੁੱਲ ਜਾਣ। ਪਰ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਵੀ ਜਿਹੜੇ ਖਾਸ ਕਰਕੇ ਹੁਣ ਰਾਈਟ ਲੀਨਿੰਗ ਕੰਜ਼ਰਵੇਟਿਵ ਕਹਿੰਦੇ ਵੀ ਸਾਡੇ ਨਾਲ ਧੱਕਾ ਜਿਹੜਾ ਉਹ ਜ਼ਿਆਦਾ ਹੁੰਦਾ। ਹੁਣ ਆਪਾਂ ਦੇਖਦੇ ਹਾਂ ਵੀ ਜਿਹੜੇ ਹੋਰ ਐਕਟਿਵਿਸਟ ਆ ਉਹਨਾਂ ਦੇ ਨਾਲ ਵੀ ਬੜਾ ਧੱਕਾ ਜਿਹੜੀਆਂ ਖਾਸ ਕਰਕੇ ਭਾਰਤੀ ਮੂਲ ਦੀਆਂ ਸਰਕਾਰਾਂ ਜਾਂ ਇਦਾਂ ਦਾ ਰਵੱਈਆ ਰੱਖਣ ਵਾਲੀਆਂ ਸਰਕਾਰਾਂ ਨੇ ਕੀਤਾ ਵੀ ਉਹਨਾਂ ਦੇ ਖਾਤੇ ਵੀ ਇਹ ਖੋਲ ਸਕਣਗੇ ਜਾਂ ਇਹ ਜਿਹੜੀਆਂ ਪੱਟ ਤੇ ਥਾਪੀਆਂ ਜਿਹੜੀਆਂ ਇੱਥੇ ਹੀ ਵੱਜਣਗੀਆਂ। ਇਹ ਦੇਖਣ ਵਾਲੀ ਗੱਲ ਹੋਊਗੀ। ਸੋ ਬਿਲਕੁਲ ਰਿਊਟਰਸ ਨੇ ਕੁਝ ਘੰਟੇ ਪਹਿਲਾਂ ਖਬਰ ਦਿੱਤੀ ਹੈ ਵੀ ਇੰਡੀਅਨ ਅਥਾਰਟੀਜ਼ ਨੂੰ ਟੱਟੀਆਂ ਲੱਗ ਗਈਆਂ ਆ। ਇਲੋਨ ਮਸਕ ਨੇ ਜਦੋਂ ਤੋਂ ਟੇਕ ਓਵਰ ਕੀਤਾ ਹੈਗਾ ਆ, ਇੰਡੀਆ ਦੇ ਜੋ IT ਮਿਨਿਸਟਰ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਆਸ ਆ ਵੀ ਲੋਕਲ ਰੂਲਸ ਦੇ ਨਾਲ ਟਵਿੱਟਰ ਕੰਪਲਾਈ ਕਰੂਗਾ। ਪਿਛਲੇ 2 ਸਾਲਾਂ ਦੇ ਵਿੱਚ ਇੰਡੀਅਨ ਅਥਾਰਟੀਜ਼ ਨੇ ਬਾਰ-ਬਾਰ ਟਵਿੱਟਰ ਨੂੰ ਇਹ ਕਿਹਾ ਆ ਵੀ ਜੋ ਸਿੱਖ ਆਪਣੀ ਇੰਡੀਪੈਂਡੈਂਟ ਸਿੱਖ ਸਟੇਟ ਮੰਗ ਰਿਹਾ ਆ, ਉਹਦਾ ਮਟੀਰੀਅਲ ਉੱਥੇ ਨਾ ਆਵੇ। ਇਸੇ ਤਰ੍ਹਾਂ ਪਿਛਲੇ 2 ਸਾਲਾਂ ਦੇ ਦੌਰਾਨ ਜੋ ਕਿਸਾਨਾਂ ਦਾ ਪ੍ਰੋਟੈਸਟ ਹੋ ਰਿਹਾ ਸੀ, ਉਹਦੇ ਬਾਰੇ ਵੀ ਇਹਨਾਂ ਨੇ ਟਵਿੱਟਰ ਨੂੰ ਬਾਰ-ਬਾਰ ਕਿਹਾ ਵੀ ਇਸ ਨੂੰ ਬਲੌਕ ਕੀਤਾ ਜਾਵੇ। ਇਹ ਅੱਜ ਰਿਊਟਰਸ ਦੀ ਨਿਊਜ਼ ਆ। ਹੁਣ ਖੁਦ ਇੰਡੀਆ ਵਾਲੇ ਦੇਖੋ ਜਾਂ ਰਿਊਟਰਸ ਵਾਲਿਆਂ ਨੇ ਖਬਰ ਕੱਢੀ ਆ ਵੀ ਦੇਖੋ ਇਹ ਕੰਮ ਇੰਡੀਆ ਵਾਲੇ ਕਰਦੇ ਆ। ਸੋ ਹੋਪਫੁਲੀ ਜੋ ਟਵਿੱਟਰ ਦਾ ਨਵਾਂ CEO ਇਲੋਨ ਮਸਕ ਕਹਿੰਦਾ ਸੀ ਵੀ ਮੈਂ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਰੋਕਣ ਨਹੀਂ ਦਊਂਗਾ, ਫਰੀडम ਆਫ ਐਕਸਪ੍ਰੈਸ਼ਨ ਹੋਊਗੀ ਐਜ਼ ਲੌਂਗ ਐਜ਼ ਕੋਈ ਵਾਇਲੈਂਟ ਨਹੀਂ। ਤੇ ਦੇਖਦੇ ਆ ਵੀ ਕਿੰਨਾ ਕੁ ਇਹਦੇ 'ਚ ਕਾਮਯਾਬ ਹੁੰਦਾ। ਜੀ ਪ੍ਰੋਪਾਗੈਂਡਿਸਟ ਉਹਨਾਂ ਦੇ ਲਈ ਵੀ ਗੁੱਡ ਹੋਊਗਾ, ਜਿਹੜੇ ਫੇਕ ਇਨਫੋਰਮੇਸ਼ਨ ਮਿਸ ਇਨਫੋਰਮੇਸ਼ਨ ਫੈਲਾਉਣ ਵਾਲੇ ਆ ਉਹਨਾਂ ਦੇ ਲਈ ਵੀ। ਸੋ ਹੁਣ ਕਾਫੀ ਵੱਡਾ ਪਲੇਟਫਾਰਮ ਕਈਆਂ ਦੇ ਲਈ, ਜਿਨ੍ਹਾਂ ਦੇ ਲਈ ਆਲਰੇਡੀ ਜਿਹੜਾ ਉਹ ਰੁਕਿਆ ਸੀਗਾ ਉਹ ਖੁੱਲ ਸਕਦਾ ਹੈਗਾ। ਪਰ ਦੇਖੋ ਕੀ ਹੁੰਦਾ ਆ, ਕਈ ਵਾਰੀ ਕਹਿ ਦੇਣਾ ਕੋਈ ਚੀਜ਼ ਤੇ ਉਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਜਿਹੜਾ ਉਹ ਰਹਿੰਦਾ ਆ। ਹੁਣ ਗੱਲਾਂ ਤੇ ਈਲਨ ਮਸਕ ਨੇ ਇਦਾਂ ਹੀ ਕੀਤੀਆਂ ਸੀਗੀਆਂ, ਪਰ ਦੇਖੋ ਕਿਹੜੀ ਦਿਸ਼ਾ ਦੇ ਵਿੱਚ ਟਵਿੱਟਰ ਜਿਹੜਾ ਹੁਣ ਅੱਗੇ ਜਾਂਦਾ ਹੈਗਾ। ਉੱਧਰ ਕਾਨਿਆ ਵੈਸਟ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ, ਉਹਨੇ ਪਾਰਲਰ ਜਿਹੜਾ ਕੰਜ਼ਰਵੇਟਿਵ ਇਹਦੇ ਇਕੁਇਵਲੈਂਟ ਚਲਾਇਆ ਜਾ ਰਿਹਾ ਇੱਕ ਸੋਸ਼ਲ ਮੀਡੀਆ ਨੈਟਵਰਕ ਆ ਪਾਰਲਰ, ਉਸ ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਦੇਖੋ ਉਹ ਖਰੀਦ ਸਕੂਗਾ ਜਾਂ ਨਹੀਂ।